आयशा उमर ਦਾ ਪ੍ਰੋਮੋ ਚੱਲ ਰਿਹਾ ਵਾ। लाजवाब इश्क शुरू हो रहा है। ਲੜਕੀ ਔਰ ਲੜਕਾ ਗੈਰ ਮਹਿਰਮ ਹੁੰਦਿਆਂ ਹੋਇਆਂ ਵੀ ਇੱਕ ਦੂਜੇ ਦੇ ਨਾਲ ਰਾਤਾਂ ਸਪੈਂਡ ਕਰ ਸਕਦੇ ਨੇ। ਜਿਹੜਾ ਨਾ ਮਹਿਰਮ ਔਰਤ ਔਰ ਮਰਦ ਨੂੰ ਇਕੱਠੇ ਸੌਣ ਤੇ ਮਜਬੂਰ ਕਰ ਰਿਹਾ ਵਾ। ਦੋ ਮੁਖਤਲਿਫ ਜੋੜੇ ਜਾਂ ਜ਼ਿਆਦਾ ਜੋੜੇ ਜਿਹੜੇ ਆ ਨਾ, ਉਹ ਇੱਕ ਦੂਜੇ ਦੇ ਨਾਲ ਖਸੂਸੀ ਲਮਹਾਤ ਜਿਹੜੇ ਆ ਨਾ, ਉਹ ਆਪਣੇ ਗੁਜ਼ਾਰਦੇ ਆ। ਨਾ ਅਸੀਂ ਇਹ ਸ਼ੋਅ ਮੁਲਕ ਦੇ ਵਿੱਚ ਚੱਲਣ ਦੇਣਾ ਵਾ। अस्सलाम वालेकुम। ਅੱਛਾ ਜੀ, ਅੱਜ ਦੇ ਵਲੌਗ ਦਾ ਆਗਾਜ਼ ਇੱਕ ਕੁਰਾਨੀ ਆਇਤ ਦੇ ਤਰਜਮੇ ਤੋਂ ਕਰਾਂਗਾ, ਉਸ ਤੋਂ ਬਾਅਦ ਫਿਰ ਉੱਤੇ ਗੱਲ ਕਰਾਂਗੇ। ਜਿਹੜੇ ਲੋਕ ਚਾਹੁੰਦੇ ਆ ਕਿ ਮੁਸਲਮਾਨਾਂ ਦੇ ਵਿੱਚ ਬੁਰਾਈ ਫੈਲੇ ਤੇ ਇਹਦੇ ਵਾਸਤੇ ਦੁਨੀਆ ਤੇ ਆਖਰਤ ਦੇ ਵਿੱਚ ਬਹੁਤ ਵੱਡਾ ਅਜ਼ਾਬ ਆ। ਅੱਲਾ ਜਾਣਦਾ ਵਾ, ਲੇਕਿਨ ਤੁਸੀਂ ਇਹ ਗੱਲਾਂ ਨਹੀਂ ਜਾਣਦੇ। ਅਗਰ ਅੱਲਾ ਦਾ ਫਜ਼ਲ, ਅੱਲਾ ਦੀ ਰਹਿਮਤ ਤੇ ਉਹ ਸਾਡੇ ਤੇ ਮਿਹਰਬਾਨ ਨਾ ਹੁੰਦਾ ਤੇ ਯਕੀਨ ਕਰੋ ਤੁਸੀਂ ਇਹ ਮਜ਼ਾ ਬਹੁਤ ਜਲਦੀ ਚੱਖ ਲੈਂਦੇ ਜਿਹੜੇ ਤੁਸੀਂ ਲੋਕ ਮੁਸਲਮਾਨਾਂ ਦੇ ਵਿੱਚ ਬੁਰਾਈਆਂ ਫੈਲਾ ਰਹੇ ਹੋ। ਥੋੜਾ ਜਿਹਾ ਪਹਿਲੇ ਮੈਂ ਉਹ ਗੱਲ ਦੱਸ ਦਵਾਂ, ਇਸ ਤੋਂ ਬਾਅਦ ਫਿਰ ਹੋਰ ਕੁਰਾਨੀ ਆਯਾਤ ਦਾ ਵੀ ਇਹ 'ਚ ਜ਼ਿਕਰ ਕਰਾਂਗੇ ਕਿ ਇੱਕ ਨਵਾਂ ਡਰਾਮਾ ਜਿਹੜਾ ਨਾ ਇਸ਼ਕ ਲਾਜ਼ਵਾਲ ਦੇ ਨਾਮ ਤੋਂ YouTube ਦੇ ਉੱਪਰ ਸ਼ੁਰੂ ਹੋਣ ਜਾ ਰਿਹਾ ਵਾ, ਜਿਹਦੇ ਵਿੱਚ ਅੱਧੇ ਕੱਪੜੇ ਪਾ ਕੇ, ਥੋੜੇ ਕੱਪੜੇ ਪਾ ਕੇ ਖਵਾਤੀਨ ਔਰ ਲੜਕੇ ਜਿਹੜੇ ਆ ਨਾ, ਜਿਨ੍ਹਾਂ ਦਾ ਆਪਸ ਦੇ ਵਿੱਚ ਕੋਈ ਰਿਸ਼ਤਾ ਨਹੀਂ, ਯਾਨੀ ਕਿ ਉਹ ਲੋਕ ਇੱਕ ਦੂਜੇ ਦੇ ਉੱਪਰ ਇਸਲਾਮ ਦੀ ਰੂਹ ਦੇ ਨਾਲ ਹਰਾਮ ਨੇ, ਲੇਕਿਨ ਇਸਲਾਮੀ ਮੁਆਸ਼ਰੇ ਦੇ ਅੰਦਰ ਇਸ ਕਲਚਰ ਨੂੰ ਫਰੋਗ ਦੇਣਾ ਚਾਹ ਰਹੇ ਨੇ ਕਿ ਜਨਾਬ ਲੜਕੀ ਔਰ ਲੜਕਾ ਗੈਰ ਮਹਿਰਮ ਹੁੰਦਿਆਂ ਹੋਇਆਂ ਵੀ ਇੱਕ ਦੂਜੇ ਦੇ ਨਾਲ ਰਾਤਾਂ ਸਪੈਂਡ ਕਰ ਸਕਦੇ ਨੇ, ਦਿਨ ਗੁਜ਼ਾਰ ਸਕਦੇ ਨੇ, ਸਵੇਰ ਦਾ ਵਕਤ ਗੁਜ਼ਾਰ ਸਕਦੇ ਨੇ ਔਰ ਇਸ ਤਰ੍ਹਾਂ ਦੇ ਲਮਹਾਤ ਇੱਕ ਦੂਜੇ ਨਾਲ ਗੁਜ਼ਾਰ ਸਕਦੇ ਨੇ ਜਿਨ੍ਹਾਂ ਨੂੰ ਅਸੀਂ ਸਿਰਫ ਮਹਿਰਮ ਰਿਸ਼ਤਿਆਂ ਦੇ ਨਾਲ ਹੀ ਕਰ ਸਕਦੇ ਹਾਂ। ਅੱਛਾ ਜੀ, ਅੱਜ ਕੱਲ੍ਹ YouTube ਦੇ ਉੱਪਰ ਇੱਕ ਆਇਸ਼ਾ ਉਮਰ ਦਾ ਪ੍ਰੋਮੋ ਚੱਲ ਰਿਹਾ ਵਾ, ਜਿਹੜੇ ਆਪਣੇ ਨਵੇਂ ਡਰਾਮੇ ਦੀ ਜਿਹੜਾ YouTube ਦੇ ਉੱਪਰ ਚੱਲਣਾ ਵਾ ਉਹਦੀ ਪ੍ਰਮੋਸ਼ਨ ਕਰ ਰਹੀ ਆ। ਪਹਿਲੇ ਤਾਂ ਉਹਦਾ ਜਿਹੜਾ ਆਪਣਾ ਲਿਬਾਸ ਆ ਉਹ ਸਾਰੇ ਦਾ ਸਾਰਾ ਇਸਲਾਮੀ ਰੂਹ ਦੇ ਬਿਲਕੁਲ ਖਿਲਾਫ ਹੈਗਾ ਵਾ। ਫਿਰ ਉਹ ਜਿਹੜਾ ਜ਼ਿਕਰ ਕਰਦੀ ਪਈ ਆ, ਉਹ ਜ਼ਿਕਰ ਐਡਾ ਹੈਰਾਨਕੁਨ ਆ ਕਿ ਜਿਹੜਾ ਸਾਡੇ ਮੁਆਸ਼ਰੇ ਨੂੰ ਤਬਾਹ ਕਰਨ ਵਾਸਤੇ ਤੁਲਿਆ ਆਇਆ ਵਾ, ਜਿਹੜਾ ਸਾਡੀ ਆਉਣ ਵਾਲੀ ਨਸਲ ਨੂੰ ਤਬਾਹ ਕਰਨ ਵਾਸਤੇ ਤੁਲਿਆ ਆਇਆ ਵਾ, ਜਿਹੜਾ ਸਾਡੇ ਆਉਣ ਵਾਲੇ ਬੱਚਿਆਂ ਨੂੰ ਇਹ ਗੱਲ ਦੱਸ ਰਿਹਾ ਵਾ ਕਿ ਸਾਡੇ ਮੁਆਸ਼ਰੇ ਦੇ ਵਿੱਚ ਇਹ ਕੰਮ ਕਰਨਾ ਵੀ ਸ਼ਾਇਦ ਜਾਇਜ਼ ਆ, ਜਿਹਦਾ ਇਸਲਾਮ ਦੇ ਨਾਲ ਕੋਈ ਤਾਲੁਕ ਨਹੀਂ। ਇਹ ਹਦੀਸੇ ਮੁਬਾਰਕਾ ਕੁਰਾਨ ਪਾਕ ਦੀਆਂ ਆਇਤਾਂ ਮੈਂ ਕੱਢ ਕੇ ਰੱਖੀਆਂ ਹੋਈਆਂ, ਜਿਹਦੇ ਵਿੱਚ ਬਾਰ-ਬਾਰ ਅੱਲਾਹ ਤਾਲਾ ਇਹ ਗੱਲ ਕਹਿ ਰਿਹਾ ਵਾ ਕਿ ਜਿਹੜਾ ਬੰਦਾ ਦੁਨੀਆ ਦੇ ਵਿੱਚ ਮੁਸਲਮਾਨਾਂ ਦੇ ਵਿੱਚ ਬੁਰਾਈ ਫੈਲਾਏਗਾ ਉਹਦੇ ਵਾਸਤੇ ਦੁਨੀਆ ਦੇ ਵਿੱਚ ਵੀ ਅਜ਼ਾਬ ਆ, ਆਖਿਰਤ ਦੇ ਵਿੱਚ ਵੀ ਅਜ਼ਾਬ ਆ। ਇਹ ਤਾਂ ਮੇਰੀ ਮਿਹਰਬਾਨੀ ਆ, ਮੇਰਾ ਫਜ਼ਲ ਆ। ਅੱਲਾਹ ਤਾਲਾ ਇਹ ਗੱਲ ਕਹਿ ਰਿਹਾ ਵਾ, ਮੈਂ ਤੁਹਾਡੇ ਤੇ ਅਜ਼ਾਬ ਨਾਜ਼ਲ ਨਹੀਂ ਕਰ ਰਿਹਾ। ਬਸ ਇਹੀ ਫਰਕ ਆ ਕਿ ਜਦੋਂ ਉਹ ਸਾਡੇ ਤੇ ਮਿਹਰਬਾਨ ਆ, ਜਦੋਂ ਉੱਤੇ ਫਜ਼ਲ ਆ ਤੇ ਸਾਡੀਆਂ ਰੱਸੀਆਂ ਜਿਹੜੀਆਂ ਉਹ ਦਰਾਜ਼ ਹੋਈਆਂ ਵਾ ਤੇ ਅਸੀਂ ਇਸ ਮੁਲਕ ਦੇ ਵਿੱਚ ਜਿਹੜਾ ਇਸਲਾਮ ਦੇ ਨਾਮ ਦੇ ਉੱਪਰ ਲਿਆ ਗਿਆ ਵਾ, ਜਿਹੜਾ ਲਾ ਇਲਾਹਾ ਇल्लल्लाह ਮੁਹੰਮਦ ਰਸੂਲullah ਦੇ ਨਾਮ ਤੇ ਲਿਆ ਗਿਆ, ਉਹਦੇ ਵਿੱਚ ਅਸੀਂ ਜਨਾਬੇ ਅਲੀ ਐਸਾ ਇੱਕ ਸ਼ੋਅ ਲੈ ਕੇ ਆ ਰਹੇ ਹਾਂ ਜਿਹੜਾ ਨਾ ਮਹਿਰਮ ਔਰਤ ਔਰ ਮਰਦ ਨੂੰ ਇਕੱਠੇ ਸੌਣ ਤੇ ਮਜਬੂਰ ਕਰ ਰਿਹਾ ਵਾ। ਉਹਨਾਂ ਦੇ ਉਹ ਲਮਹਾਤ ਜਿਹੜੇ ਇਸ਼ਕ, ਪਿਆਰ, ਮੁਹੱਬਤ ਦੇ ਨੇ, ਉਹ ਇਕੱਠੇ ਗੁਜ਼ਾਰ ਰਹੇ ਨੇ। ਹੁਣ ਤੁਸੀਂ ਮੈਨੂੰ ਇਹ ਗੱਲ ਦੱਸੋ ਕਿ ਅਸੀਂ ਇਹਦੇ ਵਿੱਚ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਕੀ ਦੱਸ ਰਹੇ ਹਾਂ। ਅੱਛਾ ਜੀ, ਇੱਕ ਉਸ ਡਰਾਮੇ ਦੀ ਕਾਪੀ ਆ ਜਿਹਦਾ ਨਾਮ ਹੈ ਜੀ ਲਵ ਆਈਲੈਂਡ, ਜਿਹਦੇ ਵਿੱਚ ਦੋ ਮੁਖਤਲਿਫ ਜੋੜੇ ਜਾਂ ਜ਼ਿਆਦਾ ਜੋੜੇ ਜਿਹੜੇ ਆ ਨਾ, ਉਹ ਇੱਕ ਦੂਜੇ ਦੇ ਨਾਲ ਖਸੂਸੀ ਲਮਹਾਤ ਜਿਹੜੇ ਆ ਨਾ, ਉਹ ਆਪਣੇ ਗੁਜ਼ਾਰਦੇ ਆ। ਗੁਜ਼ਾਰਨ ਤੋਂ ਬਾਅਦ ਅਗਰ ਉਹਨਾਂ ਦੇ ਜਿਹੜੇ ਗੁਜ਼ਾਰੇ ਹੋਏ ਲਮਹਾਤ ਜਿਹੜੇ ਆ ਨਾ, ਉਹ ਕਿਸੇ ਹੋਰ ਨੂੰ ਅੱਛੇ ਲੱਗ ਜਾਂਦੇ ਆ ਤੇ ਉਹ ਲਮਹਾਤ ਅੱਗੇ ਸ਼ਿਫਟ ਹੋ ਜਾਂਦੇ ਆ, ਉਸ ਤੋਂ ਬਾਅਦ ਅੱਗੇ ਸ਼ਿਫਟ ਹੋ ਜਾਂਦੇ। ਯਾਨੀ ਕਿ ਕੈਮਰਿਆਂ ਦੇ ਵਿੱਚ ਇਹ ਸਾਰਾ ਕੁਝ ਇਹ ਉਹ ਲੋਕ ਦੇਖਦੇ ਨੇ ਜਿਹੜੇ ਜ਼ਿਹਨੀ ਮਰੀਜ਼ ਨੇ, ਜਿਹੜੇ ਆਪਣੇ ਆਪ ਨੂੰ ਤਕਵੀਅਤ ਦੇਣਾ ਚਾਹੁੰਦੇ ਨੇ, ਜਿਹੜੇ ਆਪਣੇ ਮਾਈਂਡ ਨੂੰ ਇਹਨਾਂ ਕੰਮਾਂ ਦੇ ਨਾਲ ਫਰੈਸ਼ ਕਰਨਾ ਚਾਹੁੰਦੇ ਨੇ। ਅਸੀਂ ਉਹਨਾਂ ਡਰਾਮਿਆਂ ਦੀ ਇੱਕ ਐਸੇ ਮੁਲਕ ਦੇ ਵਿੱਚ ਕਾਪੀ ਕਰ ਰਹੇ ਹਾਂ ਜਿਹੜਾ ਇਸਲਾਮ ਦੇ ਨਾਮ ਉੱਪਰ ਲਿਆ ਗਿਆ ਵਾ, ਜਿਹੜਾ ਹਯਾ ਦੇ ਉੱਪਰ ਲਿਆ ਗਿਆ ਵਾ, ਜਿਹਦੇ ਵਿੱਚ ਇੱਕ ਇਸਲਾਮੀ ਮਾਂ, ਭੈਣ, ਮਾਂ ਦੀ ਇੱਜ਼ਤ ਆ। ਲੇਕਿਨ ਅਸੀਂ ਵੀ ਪਾਕਿਸਤਾਨ ਦੇ ਅੰਦਰ ਉਹ ਸ਼ੋਅ ਲੈ ਕੇ ਆ ਰਹੇ ਹਾਂ ਜਿਹੜਾ ਕੈਮਰਿਆਂ ਦੇ ਵਿੱਚ ਇਸ ਤਰ੍ਹਾਂ ਦੇ ਲਮਹਾਤ ਸਾਡੀਆਂ ਭੈਣਾਂ ਨੂੰ, ਸਾਡੀਆਂ ਮਾਵਾਂ ਨੂੰ, ਸਾਡੇ ਬੱਚਿਆਂ ਨੂੰ ਸ਼ਰੇਆਮ ਦਿਖਾਏਗਾ। ਮੈਂ ਜਨਾਬੇ ਅਲੀ ਹਕੂਮਤ ਵਕਤ ਕੋਲੋਂ ਇਹ ਗੁਜ਼ਾਰਿਸ਼ ਕਰਾਂਗਾ, ਬਲਕਿ ਗੁਜ਼ਾਰਿਸ਼ ਆਪਣੀ ਜਗ੍ਹਾ ਤੇ ਆ, ਮੈਂ ਪੁਰਜ਼ੋਰ ਅਪੀਲ ਕਰਾਂਗਾ ਔਰ ਮੁਸਲਮਾਨ ਹੋਣ ਦੇ ਨਾਤੇ ਸਾਨੂੰ ਸਾਰਿਆਂ ਨੂੰ ਕਹਾਂਗਾ ਕਿ ਇਹ ਅਪੀਲ ਕਰੋ, ਨਾ ਅਸੀਂ ਇਹ ਸ਼ੋਅ ਮੁਲਕ ਦੇ ਵਿੱਚ ਚੱਲਣ ਦੇਣਾ ਵਾ। ਜਿੰਨੀ ਆਵਾਜ਼ ਇਹਦੇ ਖਿਲਾਫ ਉਠਾਈ ਜਾ ਸਕਦੀ ਆ ਉਠਾਓ। ਮੇਰੀ ਵਲੌਗਿੰਗ ਦਾ ਕ੍ਰਾਈਮ ਤੋਂ ਹਟ ਕੇ ਇਹਦੇ ਨਾਲ ਕੋਈ ਤਲਕ ਵਾਸਤਾ ਨਹੀਂ, ਲੇਕਿਨ ਬਾਹਸੀਤੇ ਮੁਆਸ਼ਰਾ, ਬਾਹਸੀਤੇ ਮੁਸਲਮਾਨ, ਬਾਹਸੀਤੇ ਪਾਕਿਸਤਾਨੀ, ਬਾਹਸੀਤੇ ਪੰਜਾਬੀ ਮੈਂ ਐਲਾਨ ਇਹ ਗੱਲ ਕਹਾਂਗਾ ਕਿ ਮੈਂ ਇਹਦੀ ਮੁਖਾਲਫਤ ਕਰਾਂਗਾ ਔਰ ਜਿੱਥੇ ਸਾਡੇ ਚਾਹਣ ਵਾਲੇ, ਜਿੱਥੇ ਸਾਡੇ ਸੁਣਨ ਵਾਲੇ ਬੈਠੇ ਨੇ, ਤੁੰਨ ਕੇ ਦੀ ਮੁਖਾਲਫਤ ਕਰੋ। ਅੱਛਾ ਜੀ, ਅਗਰ ਅਸੀਂ ਡਰਾਮਾ ਇਹ ਦੇਖਾਂਗੇ, ਅਗਰ YouTube ਤੇ ਅਸੀਂ ਦੇਖਾਂਗੇ, ਅਗਰ ਪਾਕਿਸਤਾਨ ਦੇ ਵਿੱਚ ਚੱਲੇਗਾ
ਤੇ ਯਾਨੀ ਕਿ ਫਿਰ ਅਸੀਂ ਇਸ ਕੰਮ ਦੀ ਗਵਾਹੀ ਦੇਵਾਂਗੇ ਕਿ ਜੋ ਇਹ ਕਰ ਰਹੇ ਆ ਇਹ ਠੀਕ ਕਰ ਰਹੇ ਆ। ਅਗਰ ਇੱਕ ਨਾਮਹਿਰਮ ਜੋੜਾ 24 ਘੰਟੇ ਇੱਕ ਦੂਜੇ ਦੇ ਨਾਲ ਰਹਿੰਦਾ ਵਾ, ਉਹ ਉਹਦੇ ਨਾਲ ਇਸ਼ਕ ਕਰਦਾ ਵਾ, ਅਗਰ ਇਸ਼ਕ ਇੰਨਾ ਜ਼ਿਆਦਾ ਹੋ ਜਾਂਦਾ ਵਾ, ਦੂਸਰਾ ਜੋੜਾ ਦੇਖ ਕੇ ਉਹ ਤੋਂ ਹਸਦ ਕਰਦਾ ਵਾ, ਤੀਸਰਾ ਜੋੜਾ ਦੇਖ ਕੇ ਉਹ ਤੋਂ ਹਸਦ ਕਰਦਾ ਵਾ, ਯਾਨੀ ਕਿ ਇੱਕ ਦੂਜੇ ਦੇ ਨਾਲ ਪਿਆਰ ਇਸ਼ਕ ਵੱਧ ਕੇ ਅਸੀਂ ਕਰਾਂਗੇ ਤੇ ਫਿਰ ਜਨਾਬੇ ਅਲੀ ਇਹ ਡਰਾਮੇ ਦੇ ਮਕਾਸਦ ਪੂਰੇ ਹੋਣਗੇ। ਅਸੀਂ ਆਉਣ ਵਾਲੀ ਨਸਲ ਨੂੰ ਕੀ ਦੱਸਾਂਗੇ ਕਿ ਅਸੀਂ ਇਹਨਾਂ ਡਰਾਮਿਆਂ ਦੀ ਗਵਾਹੀ ਦਿੱਤੀ ਸੀਗੀ, ਜਿੱਥੇ ਅੱਲਾ ਦੇ ਕੁਰਾਨ ਦੇ ਵਿੱਚ ਇਹ ਗੱਲ ਆ ਗਈ ਕਿ ਜਿਹੜਾ ਮੁਸਲਮਾਨਾਂ ਦੇ ਵਿੱਚ ਬੁਰਾਈ ਫੈਲਾਏਗਾ ਉਹਦੇ ਵਾਸਤੇ ਦੁਨੀਆ ਔਰ ਆਖਰਤ ਦੇ ਵਿੱਚ ਅਜ਼ਾਬ ਹੋਏਗਾ। ਲੇਕਿਨ ਕਿਉਂਕਿ ਅੱਲਾ ਮਿਹਰਬਾਨ ਆ, ਉਹਦੀ ਮਿਹਰਬਾਨੀ ਤੋਂ ਤੁਸੀਂ ਕਿੰਨੀ ਦੇਰ ਤੱਕ ਫਿਰ ਬਚ ਜਾਓਗੇ। ਅਗਰ ਇਦਾਂ ਦੇ ਕੰਮ ਕਰੋਗੇ ਤੇ ਫਿਰ ਇੱਕ ਦਿਨ ਇਸ ਅਜ਼ਾਬ ਦਾ ਤੁਹਾਨੂੰ ਇੰਤਜ਼ਾਰ ਕਰਨਾ ਪਏਗਾ। ਅੱਛਾ ਜੀ, ਅਸੀਂ ਹਮੇਸ਼ਾ ਤੋਂ ਤਨਕੀਦ ਕਰਦੇ ਆਏ ਹਾਂ ਕਿ ਪਾਕਿਸਤਾਨ ਤਹਿਰੀਕ ਇਨਸਾਫ ਦੇ ਜਦੋਂ ਜਲਸੇ ਜਲੂਸ ਹੁੰਦੇ ਸੀ ਉੱਥੇ ਇਦਾਂ ਦੇ ਮਾਮਲਾਤ ਹੁੰਦੇ ਸੀ। ਮੈਂ ਮੁਹਤਰਮਾ ਮਰੀਮ ਨਵਾਜ਼ ਨੂੰ, ਜਨਾਬ ਵਜ਼ੀਰ ਆਜ਼ਮ ਪਾਕਿਸਤਾਨ ਸ਼ਹਬਾਜ਼ ਸ਼ਰੀਫ ਸਾਹਿਬ ਨੂੰ, ਇੱਥੇ ਮੈਂ ਜਨਾਬ ਆਰਮੀ ਚੀਫ ਸਾਹਿਬ ਨੂੰ, ਚੀਫ ਜਸਟਿਸ ਆਫ ਸੁਪਰੀਮ ਕੋਰਟ ਨੂੰ, ਸਾਰਿਆਂ ਨੂੰ ਮੁਖਾਤਬ ਹੋ ਕੇ ਕਹਾਂਗਾ ਕਿ ਜਨਾਬ ਇਸ ਮਾਮਲੇ ਨੂੰ ਗੌਰ ਨਾਲ ਦੇਖਣ ਦੀ ਜ਼ਰੂਰਤ ਆ ਕਿ ਸਾਡੇ ਮੁਆਸ਼ਰੇ ਦੇ ਵਿੱਚ ਹੋਣ ਕੀ ਜਾ ਰਿਹਾ ਵਾ, ਅਸੀਂ ਕਰਨ ਕੀ ਜਾ ਰਹੇ ਹਾਂ। ਅਗਰ ਅਸੀਂ ਇਹਨੂੰ ਨਾ ਰੋਕਿਆ ਤੇ ਸਾਡੀਆਂ ਆਉਣ ਵਾਲੀਆਂ ਨਸਲਾਂ ਤਬਾਹ ਹੋ ਜਾਣਗੀਆਂ। ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ।